US and India mum on Canada's spat in describing Jaishankar Blinken meet. Canadian police say probe into killing of Hardeep Singh Nijjar active and ongoing. I completely denounce state-sponsored violence and attacks against the Sikhs. It is wrong and evil. कुछ ਜਿਹੜੇ ਇੰਡੀਅਨਾਈਜ਼ਡ ਟਰਬਨਡ ਸਿੱਖ ਵੀ ਨੇ ਉਹ ਕਹਿਣਗੇ ਵੀ ਠੀਕ ਹੈ ਗੱਲ ਹੋ ਰਹੀ ਹੈ ਬਟ ਇਟਸ ਲਾਈਕ ਏ ਸਟਾਰਮ ਇਨ ਦਾ ਟੀ ਕੱਪ ਕਿ ਜਿਵੇਂ ਚਾਹ ਦੇ ਕੱਪ 'ਚ ਉਬਾਲ ਆਉਂਦਾ ਕਿੰਨਾ ਕੁ ਉਬਾਲ ਆਏਗਾ ਉਹਨੇ ਬਹਿ ਜਾਣਾ ਹੁੰਦਾ ਕਿ ਬਈ ਇਟਸ ਏ ਮੈਟਰ ਆਫ ਫਿਊ ਡੇਜ਼ ਗੱਲਬਾਤ ਹੋਏਗੀ ਐਂਡ ਥਿੰਗਸ ਵਿਲ ਜਸਟ ਮੂਵ ਔਨ। ਇੰਡੀਅਨਸ ਐਸੇ ਫਸ ਗਏ ਜਾਂ ਉਹਨਾਂ ਦੇ ਹਿੰਦੂ ਤੋਂ ਵੀ ਕਦੇ ਤਾਂ ਉਹ ਬਿਲਕੁਲ ਡਿਨਾਇਲ 'ਚ ਸੀ ਵੀ ਕੁਛ ਨਹੀਂ ਕੀਤਾ। ਉਹਨਾਂ ਦੇ ਜਿਹੜੇ ਨੌਨ ਸਟੇਟ ਐਕਟਰ ਨੇ ਉਹ ਦਾਅਵੇ ਕਰ ਰਹੇ ਸੀ ਜੀ ਉਸਕੋ ਵੀ ਲੈ ਲਿਆ ਉਸਕੋ ਵੀ ਲੈ ਲਿਆ ਘੁਸ ਕੇ ਮਾਰਾ ਦੂਸਰੇ ਕੋ ਮਾਰਾ। ਹੁਣ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਦੇ ਆਰ ਕੌਟ। ਜੇ ਅਮਰੀਕਾ ਉਸਾਮਾ ਨੂੰ ਪਾਕਿਸਤਾਨ 'ਚ ਘੁਸ ਕੇ ਮਾਰ ਸਕਦਾ ਹੈ, ਈਰਾਨ ਦੇ ਜਿਹੜੀ ਸਪੈਸ਼ਲ ਰੈਵੋਲੂਸ਼ਨਰੀ ਗਾਰਡ ਦਾ ਹੈੱਡ ਸੀ ਜਨਰਲ ਸੁਲੇਮਾਨੀ ਉਹਨੂੰ ਜਿਹੜਾ ਇਰਾਕ ਦੇ ਵਿੱਚ ਮਾਰਿਆ ਜਾ ਸਕਦਾ ਹੈ, ਫਲਾਣੇ ਨੂੰ ਉੱਥੇ ਮਾਰਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਇਹ ਡਿਸਾਈਡ ਕਰ ਲਓ ਕਿ ਤੁਸੀਂ ਡਿਨਾਇਲ ਮੋਡ 'ਚ ਹੋਣਾ ਹੈ ਕਿ ਐਕਸੈਪਟੈਂਸ ਮੋਡ 'ਚ ਹੋਣਾ ਹੈ। ਵਰਲਡ ਇਜ਼ ਟੇਕਿੰਗ ਨੋਟ ਆਫ ਰਾਈਜ਼ਿੰਗ ਇੰਡੀਆਜ਼ ਰਿਜ਼ੋਲਵ ਸੇਜ਼ ਆਰਮੀ ਚੀਫ। 2020 standoff with China made the world take notice of the political and military resolve of rising India, says General Pandey. ਖਾਲਿਸਤਾਨ ਦਾ ਕਾਨਸੈਪਟ ਇਸ ਦੀ ਜ਼ਰੂਰਤ ਜਾਂ ਇਸ ਇਸ਼ੂ ਦੇ ਉੱਤੇ ਇਹ ਕੋਈ ਅਮਰੀਕਨਾਂ ਦੇ ਲਈ ਇਹ ਨਵੀਂ ਗੱਲ ਨਹੀਂ। ਔਰ ਹੁਣ ਜਿਹੜਾ ਆਲ ਆਫ ਏ ਸਡਨ ਇਸ ਨੂੰ ਇਸ ਲੈਵਲ ਤੱਕ ਲਿਜਾਣਾ ਹੈ ਇਸ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਟਨਲੀ ਇਹ ਚਾਹ ਦੇ ਕੱਪ 'ਚ ਉਬਾਲ ਨਹੀਂ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਆਸੀ ਗਲਿਆਰਿਆਂ ਤੇ ਇੰਟਰਨੈਸ਼ਨਲ ਮੀਡੀਆ ਵਿੱਚ ਅਜੇ ਵੀ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਚਰਚਾ ਗਰਮ ਹੈ ਔਰ ਕੁਝ ਹਲਕਿਆਂ ਵੱਲੋਂ ਇਸ ਨੂੰ ਚਾਹ ਦੇ ਕੱਪ ਵਿੱਚ ਉਬਾਲ ਵਜੋਂ ਦੇਖਿਆ ਜਾ ਰਿਹਾ ਜਦੋਂ ਕਿ ਕੁਝ ਹਲਕੇ ਇਸ ਚੋਂ ਖਾਲਿਸਤਾਨ ਦੀ ਲਹਿਰ ਦਾ ਚੜਾਅ ਦੇਖ ਰਹੇ ਨੇ। ਸੋ ਇਸ ਵਿਸ਼ੇ ਦੇ ਜਿਹੜੇ ਅੱਡ ਪਹਿਲੂਆਂ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡਾ ਇੰਟਰਨੈਟ ਅੱਜ ਪ੍ਰੋਬਲਮ ਦੇ ਰਿਹਾ ਪਰ ਚਲੋ ਦੇਖੋ ਅੱਜ ਇੱਕ ਖਾਸ US ਕਾਂਗਰਸ ਦੇ ਵਿੱਚ ਸਮਾਗਮ ਸੀ। ਸੈਨੇਟ ਦੇ ਵਿੱਚ ਸਿੱਖ ਅਰਦਾਸ ਹੋਈ ਲੰਬੇ ਵਕਤ ਬਾਅਦ। ਪਹਿਲਾਂ ਇੱਕ ਵਾਰ ਸਕੈਜੂਲਡ ਸੀ ਔਰ ਇਹ ਸਾਰੇ ਤੋਂ ਫਿਰ ਉਹਨਾਂ ਨੇ ਮੌਕੇ ਤੇ ਕੈਂਸਲ ਕੀਤਾ ਜੀ। ਹੁਣ ਵੀ ਬੇਸ਼ੱਕ ਇਸ ਵੇਲੇ ਕਾਂਗਰਸ ਦੇ ਵਿੱਚ ਬੜੀ ਉੱਥੇ ਭਗਦੜ ਮੱਚੀ ਹੋਈ ਹੈ ਕਿਉਂਕਿ ਬਜਟ ਦੇ ਪਾਸ ਕਰਨ ਨੂੰ ਲੈ ਕੇ ਔਰ ਇਹ ਲੱਗਦਾ ਵੀ ਫੈਡਰਲ ਗਵਰਨਮੈਂਟ ਸ਼ਟ ਡਾਊਨ ਹੋਏਗੀ ਜਿਵੇਂ ਇਹਨਾਂ ਦਿਨਾਂ 'ਚ ਆ ਕੇ ਹੁੰਦਾ ਹੈ। ਇਸ ਲਈ ਕਾਂਗਰਸਮੈਨਾਂ ਦੀ ਅਵੇਲੇਬਿਲਟੀ ਜਾਂ ਦੂਸਰਾ ਵੀ ਸੈਨੇਟਰਸ ਦਾ ਔਖਾ ਹੁੰਦਾ। ਲੇਕਿਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਨੂੰ ਆਰਗੇਨਾਈਜ਼ ਕੀਤਾ ਸੀ। ਅਸੀਂ ਵੀ ਪਾਰਟਿਸਿਪੇਟ ਕਰਨਾ ਸੀ ਪਰ ਜੇ ਮੈਂ ਇਮਾਨਦਾਰੀ ਨਾਲ ਕਹਿਣਾ ਹੋਏ ਕਿ ਬੇਸ਼ੱਕ ਸਾਡੀ ਟੀਮ ਗਈ ਔਰ ਦਰਸ਼ਕ ਦੇਖ ਸਕਦੇ ਨੇ ਕਿ ਇਕੱਲੀ ਇਹੀ ਨਹੀਂ ਵੀ ਅਰਦਾਸ ਸਮਾਗਮ ਸੀ, ਉਹ ਤਾਂ ਸਟ੍ਰਿਕਟਲੀ ਅੰਦਰ ਹੁੰਦਾ। ਬਾਅਦ ਦੇ ਵਿੱਚ ਪੂਰੀ ਇੱਕ ਕਾਰਵਾਈ ਕਮਰੇ ਦੇ ਵਿੱਚ 2-3 ਘੰਟੇ ਜਿਹਦੇ 'ਚ ਸਿੱਖ ਕਾਂਗਰੈਸ਼ਨਲ ਕਾਕਸ ਚੇਅਰ ਦੇ ਨੁਮਾਇੰਦੇ ਆਏ, ਦੂਸਰੇ ਵੀ ਜਿਹੜੇ ਸਿੱਖ ਨੁਮਾਇੰਦੇ 60-70 ਦੇ ਕਰੀਬ ਅਮਰੀਕਾ ਭਰ 'ਚੋਂ ਫਲਾਈ ਕਰਕੇ ਆਏ ਹੋਏ ਸੀ ਔਰ ਮੈਨੂੰ ਵੀ ਐਡਰੈਸ ਕਰਨ ਲਈ ਕਿਹਾ ਗਿਆ ਸੀ। ਲੇਕਿਨ ਮੈਨੂੰ ਇਹ ਲੱਗਦਾ ਸੀ ਕਿ ਵੀ ਜੋ ਡਿਵੈਲਪਮੈਂਟਸ ਇਸ ਵੇਲੇ ਚੱਲ ਰਹੀਆਂ ਨੇ ਜੇ ਮੈਂ ਵਾਸ਼ਿੰਗਟਨ ਅੱਜ ਹੁੰਦਾ ਜਿਵੇਂ ਸਾਡੀ ਟੀਮ ਨੂੰ ਕਵਰ ਕਰ ਰਹੀ ਤਾਂ ਫਿਰ ਪ੍ਰੋਗਰਾਮ ਮਿਸ ਹੋਣਾ ਸੀ। ਸੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜਿੱਥੇ TV 84 ਨੂੰ ਸਾਡੇ ਦਰਸ਼ਕਾਂ ਵੱਲੋਂ ਇੱਕ ਟਾਰਚ ਬੀਰਰ ਦੇ ਤੌਰ ਤੇ ਦੇਖਿਆ ਜਾਂਦਾ ਅਸੀਂ ਡਿਸਅਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ। ਦੂਸਰਾ ਨਿਊਯਾਰਕ ਦੇ ਵਿੱਚ ਅੱਜ ਜਿੰਨਾ ਜ਼ੋਰਦਾਰ ਫਲੱਡਿੰਗ ਜਾਂ ਦੂਸਰਾ ਹੋਈ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਕਿੰਨੇ ਸਮੁੰਦਰ ਟੱਪ ਕੇ ਪਹੁੰਚੇ। ਲੇਕਿਨ ਇਹ ਗੱਲ ਇਹ ਦੱਸਦੀ ਵੀ ਹੈ ਕਿ ਅਸੀਂ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਜਾਂ ਸ਼ਹੀਦਾਂ ਦੀ ਲੈਗੇਸੀ ਦੀ ਗੱਲ ਸੁਣਾਉਂਦੇ ਹੈ ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਚੈਲੰਜ ਵੀ ਹੁੰਦਾ ਭਾਵੇਂ ਇਹ ਛੋਟੇ ਚੈਲੰਜ ਨੇ ਪਰ ਇਹ ਸਾਡੀ ਉਸ ਵਿਲ ਨੂੰ ਵੀ ਸ਼ੋਅ ਕਰਦਾ ਹੈ ਕਿ ਭਾਈ ਅਸੀਂ
ਜਿਹੜਾ ਹੈ ਉਹ ਆਪਣੀ ਕਮਿਟਮੈਂਟ ਨੂੰ ਨਿਭਾਉਂਦੇ। ਜੀ ਔਰ ਇਹ ਜਿੱਥੇ ਅਰਦਾਸ ਸਮਾਗਮ ਦੀਆਂ ਬਾਕੀ ਰਿਪੋਰਟ ਤਾਂ ਜਦੋਂ ਸਾਡੇ ਕੋਲ ਪੂਰੀ ਆਏਗੀ ਅਸੀਂ ਉਸ ਨੂੰ ਦਿਖਾਵਾਂਗੇ, ਲੇਕਿਨ ਇਹ ਜਿੱਥੇ ਬਹੁਤ ਸਾਰੇ ਕਾਂਗਰਸਮੈਨਾਂ ਨੇ ਆ ਕੇ ਸੋਲੀਡੈਰਿਟੀ ਦਿਖਾਈ। ਬੀਤੇ ਕੱਲ੍ਹ CBC ਕੈਨੇਡਾ ਨੇ ਇੱਕ ਸਟੋਰੀ ਫੇਅਰ ਕੀਤੀ, ਉਹਦੇ 'ਚ ਉਹਨਾਂ ਨੇ ਜਿਹੜਾ ਇੰਟਰਵਿਊ ਵੀ ਕੀਤਾ ਉਹਨਾਂ ਨੂੰ ਕਿ ਅਮਰੀਕਨ ਸ਼ਹਿਰੀਆਂ ਨੂੰ ਜਿਨ੍ਹਾਂ ਨੂੰ ਥ੍ਰੈਟ ਕੀਤਾ ਭਾਰਤੀ ਏਜੰਸੀਆਂ ਨੇ ਔਰ ਜਿਨ੍ਹਾਂ ਨੂੰ ਖਤਰਾ ਹੈ ਭਾਰਤੀ ਏਜੰਸੀਆਂ ਤੋਂ ਔਰ ਵਾਰਨ ਕੀਤਾ ਹੈ FBI ਔਰ ਦੂਸਰਿਆਂ ਨੇ। ਔਰ ਇਸੇ ਤਰ੍ਹਾਂ ਜਿਹੜੇ ਈਵਨ ਜਦੋਂ ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਉਹਨਾਂ ਦੇ ਭਰਾਤਾ ਨੇ ਮਿਸਟਰ ਗ੍ਰੈਗ ਪੈਂਸ, ਇਹ ਕਾਂਗਰਸਮੈਨ ਨੇ ਇੰਡੀਆਨਾ ਤੋਂ, ਔਰ ਸਾਡੇ ਵੀਰ ਬਲਵਿੰਦਰ ਸਿੰਘ ਇੰਡੀਆਨਾ ਔਰ ਉਹਨਾਂ ਦੇ ਸਾਰੇ ਹੋਰ ਜਿਹੜੇ ਸ਼ੁਰੂ ਤੋਂ ਹੀ ਇਸ ਮੁੱਦੇ ਦੇ ਉੱਤੇ ਲੌਬੀ ਵੀ ਕਰਦੇ ਰਹੇ ਸਿੱਖ ਇਸ਼ੂਜ਼ 'ਤੇ। ਔਰ ਮਾਈਕ ਪੈਂਸ ਪਹਿਲੇ ਜਦੋਂ ਇੰਡੀਆਨਾ ਦੇ ਵਿੱਚ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਸੀ ਉਹਦੇ 'ਚ ਵੀ ਸ਼ਮੂਲੀਅਤ ਕੀਤੀ। ਗ੍ਰੈਗ ਪੈਂਸ ਨੂੰ ਤਾਂ ਮਿਲਣ ਦਾ ਮੈਨੂੰ ਵੀ ਮੌਕਾ ਮਿਲਿਆ, ਉਹ ਵੀ ਹਰ ਸਾਲ ਉਸ ਇਵੈਂਟ ਦੇ ਉੱਤੇ ਆਉਂਦੇ ਰਹੇ। ਔਰ ਗ੍ਰੈਗ ਪੈਂਸ ਨੇ ਵੀ ਇਸ ਦੇ ਉੱਤੇ ਜੋ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਸ 'ਤੇ ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਕਿਹਾ, ਆਈ ਕੰਪਲੀਟਲੀ ਡਿਨਾਊਂਸ state sponsored violence and attacks against the Sikhs. It is wrong and evil. The 6th district is home to a thriving Sikh community and I stand with the Sikhs. ਕਿ ਵੀ ਮੈਂ ਇਹ ਜਿਹੜੀ ਸਟੇਟ ਸਪਾਂਸਰਡ ਵਾਇਲੈਂਸ ਹੈ, ਇੰਡੀਅਨ ਸਟੇਟ ਨੇ ਜੋ ਹਿੱਸਾ ਕੀਤੀ ਹੈ ਉਹਨੂੰ ਕੰਡੈਮ ਕਰਦਾ ਹੈ, ਡਿਨਾਊਂਸ ਕਰਦਾ ਹੈ ਔਰ ਇਹ ਗਲਤ ਹੈ ਔਰ ਈਵਲ ਹੈ, ਇਹ ਬਿਲਕੁਲ ਬੁਰਾਈ ਦਾ ਸੂਚਕ ਹੈ। ਔਰ ਇਹ 6th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਨੇ ਉੱਥੋਂ। ਉਹਨਾਂ ਨੇ ਕਿਹਾ ਜੀ ਵੀ ਮੈਂ ਜਿਸ 6th ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਬੜੀ ਥਰਾਈਵਿੰਗ, ਉਤਸ਼ਾਹ ਭਰਪੂਰ ਅੱਗੇ ਅਗਾਂਹ ਵਧੂ ਸਿੱਖ ਕਮਿਊਨਿਟੀ ਹੈ ਔਰ ਮੈਂ ਜਿਹੜਾ ਸਿੱਖਾਂ ਦੇ ਨਾਲ ਖੜਾ। ਹੁਣ ਇਹ ਇੱਕ ਪਾਸੇ ਤਾਂ ਇਹ ਬਰਾਬਰਤਾ ਦੇ ਨਾਲ ਥਾਂ ਥਾਂ ਅਸੈਂਬਲੀ ਵਿਮਨ ਅਸੈਂਬਲੀ, ਈਵਨ ਸਾਨੂੰ ਬੇਕਰਸਫੀਲਡ ਤੋਂ ਵੀਡੀਓ ਕਲਿੱਪ ਸੀ ਜਿਹੜੀ ਉੱਥੇ ਯੰਗ ਬੱਚੀ ਸਿੱਖ ਬੱਚੀ ਹੈ ਕੌਂਸਲ ਵੂਮਨ, ਉਹਨੇ ਚੇਸਟ ਪੰਜਾਬੀ ਦੇ ਵਿੱਚ ਕਿਹਾ ਕਿ ਮੈਂ ਸਿੱਖਾਂ ਦੀ ਧੀ ਹਾਂ, ਜੋ ਸਾਡੀ ਕੌਮ ਨਾਲ ਹੋ ਰਿਹਾ ਅਸੀਂ ਖੜੇ ਹਾਂ। ਸੋ ਇਹ ਇੱਕ ਚਾਰ ਚੁਫੇਰੇ ਤੁਸੀਂ ਉਸ ਪਾਰਟ ਨੂੰ ਦੇਖ ਸਕਦੇ ਹੋ, ਐਮੋਸ਼ਨਲ ਯੂਨਿਟੀ ਵੀ ਔਰ ਜਿਹੜਾ ਸਿੱਖਾਂ ਦਾ ਪੋਲੀਟੀਕਲ ਇਨਫਲੂਐਂਸ ਹੈ। ਹੁਣ ਤੱਕ ਤਾਂ ਬਹੁਤ ਵਾਰ ਕੈਨੇਡਾ ਦੇ ਹਵਾਲੇ ਨਾਲ ਹੀ ਕਿ ਜੀ ਉਹ ਆਬਾਦੀ ਇੰਨੀ ਹੈ ਬਣ ਜਾਂਦੀ, ਉਹਨਾਂ ਦੀ ਇੰਨੇ MP ਚੁਣ ਲੈਂਦੇ ਨੇ, ਲੇਕਿਨ ਅਮਰੀਕਾ 'ਚ ਵੀ ਜਿਸ ਲੈਵਲ ਦੇ ਉੱਤੇ ਕਾਂਗਰਸਮੈਨ ਔਰ ਦੂਸਰਿਆਂ ਨੇ ਆਵਾਜ਼ ਚੁੱਕੀ ਹੈ, ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਦੇ ਮੀਡੀਆ ਦੇ ਵਿੱਚ ਔਰ ਦੂਸਰੇ ਦੇ ਵਿੱਚ ਪੂਰੀ ਖਾਮੋਸ਼ੀ ਵੀ ਛਾਈ ਹੋਈ ਹੈ। ਔਰ ਜੈ ਕ੍ਰਿਸ਼ਨ ਜਿਹੜਾ ਵਾਸ਼ਿੰਗਟਨ ਬੈਠਾ 7 ਦਿਨ ਤੋਂ ਅਮਰੀਕਾ ਦਾ ਉਹਦਾ, ਔਰ ਉਹ ਸਿਰਫ 2 ਜਿਹੜੇ ਕਾਂਗਰਸਮੈਨ, ਇੱਕ ਰੌਕ ਖੰਨਾ ਔਰ ਇੱਕ ਹੋਰ ਪਤਾ ਨਹੀਂ ਕਿਹੜਾ, ਔਰ ਕ੍ਰਿਸ਼ਨਾ ਮੂਰਤੀ ਉੱਥੋਂ ਸ਼ਿਕਾਗੋ ਤੋਂ, ਹਿੰਦੂ ਤੋਂ ਵੀ ਦੋਨੋਂ, ਉਹਨਾਂ ਦੇ ਨਾਲ ਮਿਲਦਾ ਐਂਬੈਸਡਰ ਦੇ ਘਰ 'ਚ ਬੈਠਾ ਹੋਇਆ। ਸੋ ਮਤਲਬ ਇਹ ਹੈ ਵੀ ਇਸ ਲੈਵਲ ਦੇ ਉੱਤੇ ਕਿਉਂਕਿ ਇੰਨੇ ਹੁਣ ਘਬਰਾਏ ਹੋਏ ਨੇ ਕਿ ਔਰ ਸਿੱਖ ਕਾਕਸ ਵੀ ਜਦੋਂ ਐਨ ਜੈ ਕਿਸ਼ਨ ਵਾਸ਼ਿੰਗਟਨ 'ਚ ਬੈਠਾ ਉਦੋਂ ਸਿੱਖ ਕਾਕਸ ਜਿਹੜੀ ਹੈ ਉਹ ਲਗਾਤਾਰ ਤਾਂ ਇਹਦੇ ਬਾਵਜੂਦ ਕਿ ਵੀ ਇਸ ਵੇਲੇ ਸ਼ੋਡਾਊਨ ਚੱਲ ਰਿਹਾ ਹੈ ਔਨ ਦਾ ਬਜਟ ਇਸ਼ੂ, ਸੋ ਇਹ ਬਹੁਤ ਵੱਡੀ ਤੁਹਾਡਾ ਪੋਲੀਟੀਕਲ ਮਸਲ ਨੂੰ ਸ਼ੋਅ ਕਰਨਾ ਹੈ। ਹੁਣ ਜਿਹੜੀ ਡਿਬੇਟ ਇਸ ਸਾਰੇ ਪੀਰੀਅਡ 'ਚ ਹੁਣ ਜਿਵੇਂ ਜੇ ਐਂਟਨੀ ਬਲਿੰਕਨ ਦੇ ਨਾਲ ਮੁਲਾਕਾਤ ਹੋਈ ਐਸ ਜੈ ਸ਼ੰਕਰ ਦੀ, ਉਸ ਤੋਂ ਠੀਕ ਪਹਿਲੇ ਜਿਹੜਾ ਉਹ ਜਸਟਿਨ ਟਰੂਡੋ ਨੇ ਕਿਹਾ ਕਿ ਵੀ ਸਰਟਨਲੀ ਜਿਹੜਾ ਐਂਟਨੀ ਬਲਿੰਕਨ ਹੈ ਉਹ ਇਸ਼ੂ ਚੁੱਕੇਗਾ ਐਸ ਜੈ ਕਿਸ਼ਨ ਇਹਦੇ ਨਾਲ। ਲੇਕਿਨ ਕਿਉਂਕਿ ਡਿਪਲੋਮੇਸੀ ਤਾਂ ਇਹੀ ਹੁੰਦੀ ਹੈ, ਬਾਹਰ ਨਿਕਲਦਿਆਂ ਦੋਨਾਂ ਨੇ ਇਸ ਦੇ ਉੱਤੇ ਕੋਈ ਗੱਲ ਨਹੀਂ ਕੀਤੀ, ਲੇਕਿਨ ਜੇ ਤੁਸੀਂ ਬਾਡੀ ਲੈਂਗੁਏਜ ਜਾਂ ਦੂਜਾ ਦੇਖੋ ਤਾਂ ਹਵਾਈਆਂ ਉਹਦੀਆਂ ਉੱਡੀਆਂ ਹੋਈਆਂ। ਔਰ ਸਾਡੇ ਅੱਜ ਕੁਛ ਵਿਊਅਰਸ ਨੇ ਲਿਖਿਆ ਵੀ ਉਹ ਜਿਹੜਾ ਤੁਹਾਡਾ ਇਹ ਫਰੇਜ਼ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਦੱਸੋ ਵੀ ਸਾਂਢੇ ਦਾ ਤੇਲ ਕਿੱਥੋਂ ਮਿਲਦਾ ਤੇ ਸ਼ਿਲਾਜੀਤ ਕਿੱਥੇ ਮਿਲਦੀ ਹੈ। ਉਹਨਾਂ ਕਹਿੰਦੇ ਤੁਸੀਂ ਉਹਨਾਂ ਨੂੰ ਕਿਹਾ ਜੀ ਸਾਂਢੇ ਦੇ ਤੇਲ ਦੀ ਮਾਲਿਸ਼ ਕਰਾ ਜਾ ਕੇ ਐਸ ਜੈ ਸ਼ੰਕਰ ਨੂੰ ਤਾਂ ਸ਼ਿਲਾਜੀਤ ਖਾ। ਮੈਂ ਕਿਹਾ ਇਹ ਜਿੱਥੋਂ ਗਊ ਮੂਤਰ ਗੋਬਰ ਮਿਲਦਾ ਇਹ ਵੀ ਉਹਨਾਂ ਦਾ ਹੀ ਸੌਦਾ ਹੈ, ਉਹਨਾਂ ਤੋਂ ਹੀ ਪੁੱਛ ਲਓ ਵੀ ਉਹਨਾਂ ਨੇ ਰੱਖਿਆ ਹੋਇਆ ਵੀ ਕੀ ਹੈ। ਲੇਕਿਨ ਇਹ ਸਭ ਦੇ ਬਾਵਜੂਦ ਜਿਹੜੀ ਡਿਬੇਟ ਅਜੇ ਵੀ ਇੱਕ ਜਿਵੇਂ ਕੁਛ ਜਿਹੜੇ ਸੋ ਕਾਲਡ ਇੰਪਾਰਸ਼ਲ ਨੂੰ ਲਿਆਂਦਾ ਜਾਂਦਾ ਤੇ ਉਹ ਇੱਕ ਟਰਮ ਯੂਜ਼ ਕਰਦੇ ਨੇ ਕਿ ਯਾ ਦਿਸ ਇਜ਼ ਐਨ ਇੰਡੀਅਨ ਟਾਈਪ ਦੇ, ਔਰ ਕੁਛ ਜਿਹੜੇ ਇੰਡੀਅਨਾਈਜ਼ਡ ਟਰਬਨਡ ਸਿੱਖ ਵੀ ਨੇ ਉਹ ਕਹਿਣਗੇ ਵੀ ਠੀਕ ਹੈ ਗੱਲ ਹੋ ਰਹੀ ਹੈ ਬਟ ਇਟਸ ਲਾਈਕ ਏ ਸਟਾਰਮ ਇਨ ਦਾ ਟੀ ਕੱਪ, ਕਿ ਜਿਵੇਂ ਚਾਹ ਦੇ ਕੱਪ 'ਚ ਉਬਾਲ ਆਉਂਦਾ, ਹੁਣ ਕਿੰਨਾ ਕੁ ਉਬਾਲ ਆਏਗਾ ਉਹਨੇ ਬਹਿ ਜਾਣਾ ਹੁੰਦਾ ਕਿ ਵੀ ਇਟਸ ਏ ਮੈਟਰ ਆਫ ਫਿਊ ਡੇਜ਼ ਗੱਲਬਾਤ ਹੋਏਗੀ ਐਂਡ
ਥਿੰਗਸ ਵਿਲ ਜਸਟ ਮੂਵ ਔਨ, ਕੋਈ ਇਹਦੇ ਨਾਲ ਲੰਬਾ ਚੌੜਾ ਫਰਕ ਨਹੀਂ ਪੈਣ ਲੱਗਾ। ਔਰ ਅੱਜ ਸਾਡੇ ਇੱਕ ਵੀਰ ਐਲੇ ਤੋਂ ਉਹਨਾਂ ਦੀ ਕਾਲ ਆਈ ਮੈਨੂੰ, ਉਹ ਕਹਿੰਦੇ ਕਿ ਵੀ ਇਹ ਤੁਸੀਂ ਇਸ ਇਸ਼ੂ ਨੂੰ ਕਿਵੇਂ ਦੇਖਦੇ ਹੋ। ਮੈਂ ਕਿਹਾ ਜੀ ਇਹ ਅਰੇਬੀਅਨ ਨਾਈਟਸ ਤੁਸੀਂ ਪੜ੍ਹੀਆਂ ਹੋਈਆਂ ਨੇ, ਹਾਲਾਂ ਉਹ ਖਲੀਫਾ 7ਵੀਂ 8ਵੀਂ ਸਦੀ ਉਹਦੀ ਸੈਟਿੰਗ 'ਚ ਹੈ, ਤਾਂ ਉਹਦੇ 'ਚ ਸਿੰਦਾਬਾਦ ਦਾ ਸੇਲਰ ਉਸ ਦੇ ਬੜੇ ਜਦੋਂ ਉਹ ਅੱਡ ਸਮੁੰਦਰਾਂ ਦੀ ਯਾਤਰਾ 'ਤੇ ਨਿਕਲਦਾ ਹੈ ਤਾਂ ਉਹਨਾਂ ਜ਼ਮਾਨਿਆਂ 'ਚ ਇਮੈਜੀਨੇਸ਼ਨ, ਫੈਂਟੇਸੀ, ਔਰ ਦੂਜਾ ਤਾਂ ਉਹਦੀ 5ਵੀਂ ਸ਼ਾਇਦ ਕਹਾਣੀ ਹੈ ਸਿੰਦਾਬਾਦ ਦੀ ਸੇਲਰ ਦੀ ਕਿ ਇੱਕ ਉਹ ਸਮੁੰਦਰ ਜਾਂ ਦੂਜੇ 'ਚ ਵੜਿਆ ਔਰ ਅਜੀਬ ਜਿਹੇ ਉਹਨੂੰ ਐਨਕਾਊਂਟਰ ਹੁੰਦੇ ਨੇ ਤੇ ਉਹ ਮੁਕੱਦਰ ਕਾ ਸਿਕੰਦਰ ਬਣਦਾ, ਹਰ ਥਾਂ ਤੋਂ ਅਮੀਰ ਹੋ ਕੇ ਨਿਕਲਦਾ। ਤੇ ਉੱਥੇ ਜਿਹੜਾ ਇੱਕ ਬਾਂਦਰ ਦੀ ਸ਼ਕਲ ਦਾ ਜਿਹੜਾ ਉਹਨੇ ਉਹਨਾਂ ਕਹਾਣੀਆਂ 'ਚ ਬਿਆਨਿਆ, ਉਹ ਚੜ੍ਹ ਕੇ ਉਹਦੀ ਪਿੱਠ ਤੇ ਬਹਿ ਜਾਂਦਾ ਸਿੰਦਾਬਾਦ ਸੇਲਰ, ਔਰ ਫਿਰ ਉਹਨੂੰ ਉਹ ਚੰਬੜਿਆ ਹੀ ਰਹਿੰਦਾ। ਉਹਨੂੰ ਤੁਸੀਂ ਕਿ ਵੀ ਚਲੋ ਇਹਨੂੰ ਮੈਂ ਚੁੱਕ ਕੇ ਕਿਤੇ ਨਾ ਕਿਤੇ ਕਰਾਂਗਾ, ਉਹ ਉਹਨੂੰ ਕਹਿੰਦਾ ਕਿ ਵੀ ਹੁਣ ਤੂੰ ਮੈਨੂੰ, ਮੈਂ ਤਾਂ ਹੀ ਤੈਨੂੰ ਛੱਡਾਂਗਾ, ਤੂੰ ਮੈਨੂੰ ਰੋਜ਼ ਦੀ ਕਹਾਣੀ ਸੁਣਾ। ਸੋ ਉਹ ਜਦੋਂ ਕੋਈ ਕਹਿਣਾ ਹੋਏ ਕਿ ਵੀ ਇਹ ਜਿਹੜਾ ਬੰਦੇ ਫਸ ਗਏ ਨੇ, ਹੁਣ ਇਹਨਾਂ ਨੇ ਨਿਕਲਣਾ ਨੇ, ਵੀ ਬਾਂਦਰ ਬਹਿ ਗਿਆ ਇਹਨਾਂ ਦੇ ਮੋਢੇ ਤੇ, ਉਹ ਸਿੰਦਾਬਾਦ ਦਾ ਸੇਲਰ। ਹਾਲਾਂ ਬਾਅਦ ਚੋਂ ਇੱਕ ਡਿਫਰੈਂਟ ਕਹਾਣੀ ਹੈ ਵੀ ਉਹਦਾ ਕਿਵੇਂ ਹੁੰਦਾ। ਲੇਕਿਨ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਿਹੜਾ ਇਹ ਬਾਂਦਰ ਹੈ ਨਾ, ਹੁਣ ਇਹਨਾਂ ਦੇ ਇੰਡੀਆ ਦੇ ਮੋਢੇ ਤੇ ਚੜ੍ਹ ਕੇ ਬਹਿ ਗਿਆ, ਇਹਨੇ ਛੱਡਣਾ ਨਹੀਂ ਹੈ ਇਹਨੂੰ। ਉਹ ਹੌਲੀ ਹੌਲੀ ਤੁਕ ਕਰਕੇ ਹੈ, ਲੌਂਗ ਟਰਮ ਹੈ। ਇੱਕ ਜਿਹੜਾ ਇਹਨਾਂ ਦਾ ਇਮੇਜ ਜਿਹੜਾ ਇਹਨਾਂ ਨੇ ਝੂਠਾ ਜਮਹੂਰੀਅਤ ਦਾ ਲਬਾਦਾ ਜਾਂ ਦੂਜਾ ਪਾਇਆ ਸੀ, ਉਸ 'ਚੋਂ ਬਿਲਕੁਲ ਨੰਗੇ ਹੋ ਕੇ ਇਹ ਇੱਕ ਅਗਲੀ, ਉਹ ਜਿਵੇਂ ਜਿਵੇਂ ਦੀਆਂ ਇਹਨਾਂ ਨੇ ਦੇਵੀਆਂ ਬਣਾਈਆਂ ਹੁੰਦੀਆਂ, ਉਹ ਕਾਲੀ ਮਾਂ ਮੂੰਹ 'ਚੋਂ ਕੱਢੀ ਹੋਈ ਹੈ ਜੀ, ਡਰਾਉਣਾ ਜਾਂ ਦੂਜਾ ਚੰਗੇ ਭਲੇ ਨੂੰ ਵੀ ਬੰਦੇ ਦੇ ਸਿਰ 'ਚ ਵੀ ਸਵਾਹ ਮਲ ਕੇ ਉਹਨੂੰ ਸੰਨਿਆਸੀ ਬਣਾ ਦਿੰਦੇ ਨੇ। ਸੋ ਮੈਂ ਕਿਹਾ ਵੀ ਇਹ ਜਿਹੜਾ ਇਸ ਦੇ ਉੱਤੇ ਇਹਨਾਂ ਨੇ ਜਿਹੜਾ ਮਲਮਲ ਦਾ ਜਾਂ ਰੇਸ਼ਮ ਦਾ ਉੱਤੇ ਚੋਗਾ ਪਾਇਆ ਹੋਇਆ ਸੀ ਜਮਹੂਰੀਅਤ ਦੇ ਨਾਂ ਥੱਲੇ, ਇਹ ਨਿਕਲ ਗਿਆ। ਔਰ ਇਹ ਵੈਸਟਰਨ ਐਨਾਲਿਸਟ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਵੀ ਇਹ ਡੋਂਟ ਸੇ ਕਿ ਜੀ ਵੀ ਹੈਵ ਦਾ ਸੇਮ ਵੈਲਿਊ ਸਿਸਟਮ, ਯੂ ਕੈਨ ਸੇ ਵੀ ਹੈਵ ਦਾ ਸ਼ੇਅਰਡ ਇੰਟਰਸਟ, ਲੇਕਿਨ ਨਾਟ ਦਾ ਸੇਮ ਵੈਲਿਊ ਸਿਸਟਮ। ਇਹ ਜਮਹੂਰੀਅਤ ਵਾਲੇ ਜਿਹੜੇ ਨੇ ਇਹੀ ਕੰਮ ਤਾਂ ਰਸ਼ੀਆ, ਚਾਈਨਾ ਜਾਂ ਇਜ਼ਰਾਈਲ ਕਰਦੇ ਨੇ। ਜੇ ਇਹੀ ਕਿਲਿੰਗ ਕਰਨੀ ਹੈ ਤਾਂ ਇਹ ਕੋਈ ਜਮਹੂਰੀਅਤ ਦਾ ਨਹੀਂ ਹੈ। ਹਾਲਾਂ ਤੁਸੀਂ ਇਹ ਦੇਖੋਗੇ ਵੀ ਇੰਡੀਅਨਸ ਐਸੇ ਫਸ ਗਏ, ਜਾਂ ਉਹਨਾਂ ਦੇ ਹਿੰਦੂ ਤੋਂ ਵੀ ਕਦੇ ਤਾਂ ਉਹ ਬਿਲਕੁਲ ਡਿਨਾਇਲ 'ਚ ਸੀ ਵੀ ਕੁਛ ਨਹੀਂ ਕੀਤਾ। ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਨੇ ਉਹ ਦਾਅਵੇ ਕਰ ਰਹੇ ਸੀ ਜੀ ਉਸਕੋ ਵੀ ਲੈ ਲਿਆ, ਉਸਕੋ ਵੀ ਲੈ ਲਿਆ, ਖੁਸ ਕੇ ਮਾਰਾ, ਦੂਸਰੇ ਕੋ ਮਾਰਾ। ਹੁਣ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਦੇ ਆਰ ਕੌਟ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ। ਹੁਣ ਉਹਨੂੰ ਜਸਟੀਫਾਈ ਕਰਨ ਤੇ ਲੱਗੇ ਹੋਏ ਨੇ ਕਿ ਜੀ ਦੇਖੋ, ਜੇ ਅਮਰੀਕਾ ਉਸਾਮਾ ਨੂੰ ਪਾਕਿਸਤਾਨ 'ਚ ਘੁਸ ਕੇ ਮਾਰ ਸਕਦਾ ਹੈ, ਈਰਾਨ ਦੇ ਜਿਹੜੀ ਸਪੈਸ਼ਲ ਰੈਵੋਲੂਸ਼ਨਰੀ ਗਾਰਡ ਦਾ ਹੈੱਡ ਸੀ ਜਨਰਲ ਸੁਲੇਮਾਨੀ, ਉਹਨੂੰ ਜਿਹੜਾ ਇਰਾਕ ਦੇ ਵਿੱਚ ਮਾਰਿਆ ਜਾ ਸਕਦਾ ਹੈ, ਫਲਾਣੇ ਨੂੰ ਉੱਥੇ ਮਾਰਿਆ ਜਾ ਸਕਦਾ ਹੈ, ਕਿਊਬਾ 'ਚ ਕੀ ਕੀਤਾ, ਫਲਾਣੇ 'ਚ ਕੀ ਕੀਤਾ, ਚਿਲੀ 'ਚ ਕੀ ਕੀਤਾ। ਹੁਣ ਇੱਕ ਨੇ ਉਹਨਾਂ ਨੂੰ ਪੁੱਛਿਆ, ਕੈਨੇਡਾ ਦਾ ਬੜਾ ਬੈਲੈਂਸਡ ਮੀਡੀਆ, ਗਲੋਬ ਐਂਡ ਮੇਲ ਔਰ ਦੂਸਰਿਆਂ ਦੀਆਂ ਸਟੋਰੀਜ਼, ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਇਹ ਡਿਸਾਈਡ ਕਰ ਲਓ ਕਿ ਤੁਸੀਂ ਡਿਨਾਇਲ ਮੋਡ 'ਚ ਹੋਣਾ ਹੈ ਕਿ ਐਕਸੈਪਟੈਂਸ ਮੋਡ 'ਚ ਹੋਣਾ ਹੈ, ਔਰ ਫਿਰ ਅਗਲੀ ਗੱਲ ਕਰੋ। ਸੋ ਮਤਲਬ ਇਵੇਂ ਹੀ ਹੁੰਦਾ ਕਿ ਵੀ ਜਦੋਂ ਤੁਸੀਂ ਉਸ 'ਚ ਫੜੇ ਜਾਂਦੇ ਹੋ ਰੰਗੇ ਹੱਥੀਂ, ਫਿਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕੀ ਹੁੰਦਾ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਅੰਦਰ ਵਾੜ ਕੇ ਇਹਨੂੰ, ਜੋ ਉਹਦੀ ਬਾਡੀ ਲੈਂਗੁਏਜ ਸੀ ਜੈ ਸ਼ੰਕਰ ਦੀ ਬਲਿੰਕਨ ਤੋਂ ਬਾਅਦ, ਜਾਂ ਹੁਣ ਤੁਸੀਂ ਦੇਖੋ ਅੱਜ ਹਡਸਨ ਇੰਸਟੀਚਿਊਟ ਸੀ, ਦੂਸਰੀਆਂ ਥਾਵਾਂ ਤੁਸੀਂ ਦੇਖ ਸਕਦੇ ਹੋ ਕੀ ਹੈ। ਅਤੇ ਮੈਨੂੰ ਇਹਦੀ ਸ਼ਕਲ ਦੇਖ ਕੇ ਉਹ ਯਾਦ ਆਉਂਦਾ ਹੈ ਕਿ ਵੀ ਉਹ ਸਾਡੇ ਇੱਕ ਮਿੱਤਰ ਸੁਣਾਉਂਦੇ ਹੁੰਦੇ ਸੀ ਗੱਲ ਕਿ ਜੀ ਸਾਡਾ ਕਹਿੰਦਾ ਭਾਈਆ, ਮਾਝੇ ਦੇ ਵਿੱਚ ਜੀਜੇ ਨੂੰ ਭਾਈਆ ਵੀ ਕਹਿੰਦੇ ਨੇ, ਕਹਿੰਦੇ ਵੀ ਭੈਣ ਸਾਡੀ ਕਵੇ ਜਦੋਂ ਕਹਿੰਦਾ ਸਾਡੇ ਆਏ ਉਹਨੂੰ ਪਲੇਟ ਜਿੰਨੀ ਮਰਜ਼ੀ ਸਾਫ਼ ਦਿਓ, ਫਿਰ ਉਹ ਕਿਹਾ ਕਰੇ ਇਟਸ ਨਾਟ ਕਲੀਨ। ਇੰਸਪੈਕਟਰ ਸੀ ਉਹਦੇ 'ਚ ਕਸਟਮ ਡਿਪਾਰਟਮੈਂਟ 'ਚ, ਉਹ ਕਹਿੰਦਾ ਵੀ 2 ਵਾਰੀ 3 ਵਾਰੀ, ਔਰ ਫਿਰ ਕਹਿੰਦਾ ਵੀ ਉਹ ਉਹਨਾਂ ਦੇ ਸਾਡੇ ਸਾਹਮਣੇ ਵੀ ਭੈਣ ਨੂੰ ਉਹ ਦਰਕਾਰੇ, ਕਹਿੰਦੇ ਵੀ ਉਹਨਾਂ ਦਾ ਵੱਡਾ ਭਰਾ ਬਾਅਦ 'ਚ ਫੌਜ ਚਲਾ ਗਿਆ। ਉਹ ਕਹਿੰਦੇ ਅਸੀਂ ਜਿਹੜਾ ਪੇਰੈਂਟਸ ਨੂੰ ਪਤਾ ਨਹੀਂ ਜਦੋਂ ਕਿਤੇ ਭੇਜਿਆ ਜਾਂ ਕੀ ਹੋਇਆ, ਤੇ ਉਹਨੂੰ ਕਹਿੰਦੇ ਅਸੀਂ ਕਿਹਾ ਕਿ ਭਾਈਆ ਅਸੀਂ ਤੁਹਾਡੇ ਲਈ ਖਾਸ ਡਿਸ਼ ਬਣਾਈ ਹੈ, ਤੇ ਦੂਜਾ ਕਹਿੰਦੇ ਅਸੀਂ ਅੰਦਰ ਵਾੜ ਲਿਆ ਕਮਰੇ 'ਚ। ਕਹਿੰਦਾ ਫਿਰ ਦੇ ਕੋਈ ਪਤਾ ਨਹੀਂ ਵੀ ਕਿਤੇ, ਕਹਿੰਦਾ ਚੰਗਾ ਝੰਮਿਆ ਕਿ ਵੀ ਇਹ, ਤੇ ਕਹਿੰਦਾ ਵੀ ਉਹ ਝਾੜ ਚੂੜ ਕੇ ਥੋੜ੍ਹਾ ਬਹੁਤ, ਕਹਿੰਦਾ ਚਲੋ ਕਰ ਲਿਆ, ਮੈਂ ਅੱਗੋਂ ਤਾਂ ਸੁਧਰ ਜਾਊਂ, ਪਰ ਕਿਸੇ ਨੂੰ ਦੱਸਿਓ ਨਾ ਵੀ ਮੇਰੇ ਨਾਲ ਕੀ ਤੁਸੀਂ ਕੀਤਾ ਹੈ ਨਾ। ਸੋ ਮੈਂ ਬਹੁਤ ਬਾਅਦ ਚੋਂ ਕਹਿਣੇ ਵੀ ਅੱਜ ਤਾਂ ਭਾਈਆ ਕੁੱਟਿਆ ਗਿਆ। ਸੋ ਹਾਲ ਤਾਂ ਤੁਸੀਂ ਉਹ ਦੇਖ ਸਕਦੇ ਹੋ ਵੀ ਕੀ ਹੈਗਾ। ਹਾਲਾਂਕਿ
ਜੇ ਹੁਣ ਉਹਨਾਂ ਨੇ ਕਿਹਾ ਜੀ ਦੇਖੋ ਹੁਣ ਟਰੂਡੋ ਨੇ ਵੀ ਆਪਣਾ ਜਿਹੜੀ ਹੈ ਉਹ ਟੋਨ ਡਾਊਨ ਕਰ ਲਿਆ, ਉਹ ਹੁਣ ਕਹਿ ਰਿਹਾ ਜੀ ਅਸੀਂ ਭਾਰਤ ਨਾਲ ਸੰਬੰਧ ਚੰਗੇ, ਭਾਰਤ ਵੱਡੀ ਇਕੋਨਮੀ। ਇਹ ਡਿਪਲੋਮੇਸੀ 'ਚ ਇਵੇਂ ਹੀ ਹੁੰਦਾ ਕਿ ਵੀ ਤੁਸੀਂ ਨਾਲ ਦੀ ਨਾਲ ਜਿਸ ਸਾਹ ਦੇ ਵਿੱਚ ਟਰੂਡੋ ਇਹ ਕਹਿੰਦਾ ਉਹਦੇ 'ਚ ਨਾਲ ਦੀ ਨਾਲ ਕੈਨੇਡੀਅਨ ਪੁਲਿਸ ਸੇ probe into killing of Hardeep Singh Nijjar active and ongoing। और ये उन्होंने कहा जी ये बराबर प्रॉब चल रही है, एक्टिव है, ongoing है। और ये amid standoff Justin Trudeau says Canada still committed to building closer ties with India। उन्होंने कहना ही है कि भी ये तो नहीं है कि भी ठीक है पर ਇਹਦੇ 'ਚ ਪੂਰਾ ਜਿਹੜਾ ਕੋਆਪਰੇਟ ਕਰੋ। ਔਰ ਇਹ ਜਿਹੜਾ ਹੁਣ ਜਿਹੜੀ ਉਹਦੀ ਅੰਦਰ ਵੜ ਕੇ ਇਹਦੇ ਨਾਲ ਕੀ ਹੋਇਆ, ਇਹਨਾਂ ਦੀ ਆਪਣਾ ਹੀ ਮੀਡੀਆ ਕਹਿ ਰਿਹਾ US ਐਂਡ ਇੰਡੀਆ ਮਮ ਔਨ ਕੈਨੇਡਾ ਸਪੈਟ ਇਨ ਡਿਸਕ੍ਰਾਈਬਿੰਗ ਜੈ ਸ਼ੰਕਰ ਬਲਿੰਕਨ ਮੀਟ। ਔਰ ਉਹਨਾਂ ਨੇ ਕਿਹਾ ਜੀ ਗੋਲਮੋਲ ਦੀਆਂ ਜੀ ਅਸੀਂ ਗਲੋਬਲ ਗੱਲਾਂ ਕੀਤੀਆਂ, ਪਰ ਉਹਨਾਂ ਦਾ ਮੀਡੀਆ ਵੀ ਕਹਿ ਰਿਹਾ ਕਿ ਵੀ ਜਿਹੜੀ ਬੋਡੀ ਲੈਂਗੁਏਜ ਸੀ ਐਸ ਜੈ ਸ਼ੰਕਰ ਦੀ ਉਹ ਦੱਸਦੀ ਸੀ ਕਿ ਵੀ ਇਹਦੇ ਨਾਲ ਬਹੁਤ ਬੁਰੀ ਹੋਈ ਅੰਦਰ। ਔਰ ਇਹ ਜਿਹੜਾ ਹੁਣ ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹਨਾਂ ਦਾ ਸੋ ਕਾਲਡ ਗਲੋਬਲ ਸਟੇਟਸ ਉਹ ਤਾਂ ਧੜਮ ਕਰਕੇ ਥੱਲੇ ਡਿੱਗੇ ਨੇ, ਤੇ ਹੁਣ ਇਹਨਾਂ ਨੇ ਆਪਣੇ ਆਰਮੀ ਚੀਫ ਤੋਂ ਬਿਆਨ ਦਿਵਾਉਣੇ ਸ਼ੁਰੂ ਕੀਤੇ ਨੇ। 2 ਸਟੇਟਮੈਂਟਾਂ ਜਿਹੜੇ ਉਹਦੇ ਵਰਲਡ ਇਜ਼ ਟੇਕਿੰਗ ਨੋਟ ਆਫ ਰਾਈਜ਼ਿੰਗ ਇੰਡੀਆਜ਼ ਰਿਜ਼ੋਲਵ ਸੇਜ਼ ਆਰਮੀ ਚੀਫ। 2020 standoff with China made the world take notice of the political and military resolve of rising India, says General Pandey। ਜਨਰਲ ਪਾਂਡੇ ਕਹਿੰਦਾ ਕਿ ਜੀ ਦੁਨੀਆ ਦੇਖ ਰਹੀ ਹੈ ਕਿ ਇੰਡੀਆ ਦਾ ਰਿਜ਼ੋਲਵ ਫੌਜੀ ਕਿੰਨਾ ਵੱਡਾ, ਜਿਹੜਾ 2020 ਚੀਨ ਨਾਲ ਹੋਇਆ ਸੀ ਦੁਨੀਆ ਨੇ ਦੇਖਿਆ ਕਿ ਇੰਡੀਆ ਦਾ ਤੁਸੀਂ ਹੁਣ ਦੇਖੋ ਝੂਠ ਦੀ ਵੀ 4000 ਸਕੁਅਰ ਕਿਲੋਮੀਟਰ ਤੁਹਾਡੀ ਟੈਰੀਟਰੀ ਉਹਨਾਂ ਨੇ ਖੋਹ ਲਈ, ਜੁੱਤੀਆਂ ਤੁਹਾਡੇ ਸਿਰ 'ਚ ਮਾਰੀਆਂ, 20 ਤੁਹਾਡੇ ਸੋਲਜਰ ਮਾਰੇ, 7 ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਜਿਨ੍ਹਾਂ 'ਚੋਂ 5 ਤੁਹਾਡੇ ਆਫਿਸਰ ਸੀ, ਮੁੜ ਕੇ 4 ਦਿਨ ਬਾਅਦ 5 ਦਿਨ ਬਾਅਦ ਉਹਨਾਂ ਨੇ ਮੋੜੇ, ਤੁਸੀਂ 1 ਇੰਚ ਵਾਪਸ ਲੈ ਨਹੀਂ ਸਕੇ। ਪ੍ਰਾਈਮ ਮਿਨਿਸਟਰ ਤੋਂ ਲੈ ਕੇ ਤੁਹਾਡੀ ਪਾਰਲੀਮੈਂਟ ਤੱਕ ਇਹ ਅੱਜ ਤੱਕ ਕਹਿਣ ਨੂੰ ਤਿਆਰ ਨਹੀਂ ਹੈ ਕਿ ਜਿਹੜਾ ਚੀਨ ਐਗਰੈਸਰ ਹੈ, ਨਾਲ ਦੀ ਨਾਲ ਤੁਸੀਂ ਰੌਲਾ ਵੀ ਪਾਈ ਜਾਂਦੇ ਹੋ ਜੀ ਕਿ ਸੋਵਰਨਟੀ ਭੰਗ ਨਹੀਂ ਹੋਣੀ ਚਾਹੀਦੀ। ਹੁਣ ਇਸ ਸਾਰੇ ਦੇ ਚੱਲਦੇ ਆ ਤੁਸੀਂ ਫਿਰ ਵੀ ਜੇ ਇਸ ਧੜੱਲੇ ਦੇ ਨਾਲ ਝੂਠ ਬੋਲ ਕੇ ਕਹੋ ਕਿ ਜੀ ਨਹੀਂ ਇਹ ਤਾਂ ਜਿਹੜਾ ਹੈ ਉਹ ਸਾਡਾ ਮਾਈਟ ਦੁਨੀਆ ਨੇ ਦੇਖਿਆ ਔਰ ਸਾਰੇ ਨੇ ਕੀਤਾ। ਔਰ ਇੱਕ ਪਾਰਟ ਜਿਹੜਾ ਕਿ ਵੀ ਅਸੀਂ ਕੀ ਇਹ ਜਿਹੜੀ ਡਿਵੈਲਪਮੈਂਟ ਹੈ ਇਹ ਸਿਰਫ ਸਟਾਰਮ ਇਨ ਦਾ ਟੀ ਕੱਪ ਹੈ ਜਾਂ ਸਿਰਫ ਜਿਵੇਂ ਮੈਂ ਕਿਹਾ ਕਿ ਵੀ ਭਾਰਤ ਦੇ ਮੋਢੇ ਤੇ ਬਾਂਦਰ ਚੜ ਗਿਆ ਵੀ ਉਹ ਰੋਜ਼ ਕਹਾਣੀ ਸੁਣਾ ਛੱਡਣਾ ਨਹੀਂ ਵੀ ਇੰਡੀਆ ਨੂੰ ਕਰਨਾ, ਜਾਂ ਜਿਹੜਾ ਇੱਕ ਆਪਟੀਮਿਸਟ ਸੈਕਸ਼ਨ ਹੈ ਕਿ ਵੀ ਇਸ ਨੇ ਸਾਡੇ ਖਾਲਿਸਤਾਨ ਦੀ ਡਗਰ ਨੂੰ ਹੋਰ ਸਾਵਾਂ ਕਰ ਦਿੱਤਾ ਹੈ ਤੇ ਮੰਜ਼ਿਲ ਵੱਲ ਅਸੀਂ ਅਗਰਸਰ ਹੋਣ ਲਈ ਕਿਤੇ ਨਾ ਕਿਤੇ ਪੱਛਮੀ ਤਾਕਤਾਂ ਅਮਰੀਕਾ ਹੀ, ਬਾਕੀ ਕੈਨੇਡਾ ਜਾਂ ਦੂਜੇ ਤੋਂ ਉਹਨੂੰ ਹੀ ਫੋਲੋ ਕਰਦੇ ਨੇ ਕਿ ਉਹਨਾਂ ਨੇ ਇਸ ਵੱਲ ਜਿਹੜਾ ਕੋਈ ਰੁਝਾਨ ਰੱਖਿਆ। ਹਾਲਾਂਕਿ ਇੱਕ ਇਹਦੇ 'ਚ ਡੀਟੇਲ ਆਰਟੀਕਲ ਔਰ ਉਹਦੇ 'ਚ ਬਹੁਤ ਪੁਰਾਣੀ ਇੱਕ ਹਵਾਲਾ ਹੈ ਕਿ ਸਮ ਪ੍ਰੋਮੀਨੈਂਟ ਇੰਡੀਅਨਸ including Indira Gandhi and former senior intelligence officer B. Raman have alleged that US covertly backed Sikh separatists in 1970s and 1980s when Washington was in a Cold War alliance with Islamabad, a likely sponsor of the Khalistan movement. India has long accused Pakistan of backing Sikh separatists and Pakistan officially denied the charge. ਹੁਣ ਉਹ ਇਹ ਕਹਿ ਰਹੇ ਨੇ ਕਿ ਵੀ ਇਹ ਜਦੋਂ 1970ਵਿਆਂ ਔਰ 1980ਵਿਆਂ 'ਚ ਇਹ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ ਉਹ 71 ਦੇ ਪੀਰੀਅਡ 'ਚ ਅਮਰੀਕਾ ਆਏ, ਕੁਆਟਰ ਪੇਜ ਐਡ ਨਿਊਯਾਰਕ ਟਾਈਮਸ 'ਚ ਲੱਗੀ, DC ਵੀ ਗਏ, ਜੈਸੀ ਹੈਲਮ ਸੈਨੇਟ ਦੇ ਵਿੱਚ ਸੈਨੇਟਰ ਸਨ, ਉਦੋਂ ਇੱਕ ਹੀਅਰਿੰਗ ਵੀ ਐਗਰੀਕਲਚਰ ਦੇ ਉੱਤੇ ਹੋਈ, ਜਗਜੀਤ ਸਿੰਘ ਚੌਹਾਨ ਤੋਂ ਕਰਵਾਈ। ਸੋ ਉਦੋਂ ਵੀ ਇਹ ਜਿਹੜਾ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਅਮਰੀਕਾ ਬੈਕ ਕਰ ਰਿਹਾ ਹੈ, ਕਿ ਨਿਊਯਾਰਕ ਟਾਈਮ 'ਚ ਲੱਗਾ ਔਰ ਦੂਸਰਾ, ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਉਦੋਂ ਵੀ ਇੰਟਰਸਟ ਸੀ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਉਦੋਂ ਈਵਨ ਇਹ ਇੱਕ ਵਾਕਿਆ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਇੱਕ ਕਾਲਮ 'ਚ ਛਪਿਆ ਸੀ, ਮੈਂ ਉਸ ਦੀ ਕਿਉਂਕਿ ਉਹਨਾਂ ਜ਼ਮਾਨੇ 'ਚ ਇੰਟਰਨੈਟ 'ਤੇ ਨਹੀਂ ਸੀ ਹੁੰਦਾ, ਉਹਦੇ 'ਚ ਇਹ ਸੀ ਕਿ ਅਮਰੀਕਨ ਐਂਬੈਸਡਰ ਜਿਹੜਾ ਦਿੱਲੀ 'ਚ ਹੈ ਉਹ ਬੰਸੀ ਲਾਲ, ਕਿਉਂਕਿ ਚੌਧਰੀ ਬੰਸੀ ਲਾਲ ਡਿਫੈਂਸ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ ਐਮਰਜੈਂਸੀ ਦੇ ਵੇਲੇ ਵੀ, ਉਸ ਪੀਰੀਅਡ ਦੀ ਗੱਲ ਹੈ 72-73 ਪੀਰੀਅਡ ਦੀ,
ਕਿ ਅਮਰੀਕਨ ਐਂਬੈਸਡਰ ਬੰਸੀ ਲਾਲ ਨੂੰ ਮਿਲਿਆ ਤੇ ਉਹਨੇ ਪਹਿਲਾਂ ਇਹ ਕਿਹਾ ਕਿ ਚੌਧਰੀ ਬੰਸੀ ਲਾਲ ਤੁਸੀਂ ਖਾਲਿਸਤਾਨ ਕਦੋਂ ਬਣਾ ਰਹੇ ਹੋ। ਸੋ ਉਹਦੇ ਤੇ ਉਹਨੇ ਅੱਗੋਂ ਬੜਾ ਕੋਈ ਨੈਗੇਟਿਵ ਜਿਹਾ ਕਮੈਂਟ ਕੀਤਾ। ਉਹ ਵਿਗੜਿਆ ਜਾਟ ਸੀ ਹਰਿਆਣਵੀ। ਲੇਕਿਨ ਇਹ ਗੱਲ ਜਿਹੜੀ ਹੈ ਉਹ ਮੀਡੀਆ 'ਚ ਵੀ ਆਈ ਔਰ ਦੂਜੇ ਵੀ ਉਦੋਂ ਇਹ ਕਿਹਾ ਜਾਂਦਾ ਸੀ ਕਿ ਅਮਰੀਕਾ ਕੋਲਡ ਵਾਰ ਪੀਰੀਅਡ ਸੀ। ਸੋ ਮਤਲਬ ਇਹ ਹੈ ਵੀ ਇਹ ਖਾਲਿਸਤਾਨ ਦੀ ਗੱਲ ਕੋਈ ਇਹ ਨਹੀਂ ਹੈ ਕਿ ਆਲ ਆਫ ਏ ਸਡਨ ਹੁਣ ਅਮਰੀਕਾ ਨੂੰ ਪਤਾ ਲੱਗੀ ਹੈ ਜਾਂ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਅਮਰੀਕਾ ਨੇ ਟਿਪ ਆਫ ਕੀਤਾ। ਉਦੋਂ ਵੀ ਸਰਕਮਸਟੈਂਸਿਸ, ਪਰ ਉਦੋਂ ਇਸ ਲਈ ਸ਼ਾਇਦ ਗੱਲ ਅੱਗੇ ਨਹੀਂ ਵਧੀ ਕਿ ਪੰਜਾਬ 'ਚ ਵੀ ਸ਼ਾਇਦ ਉਦੋਂ ਅਜੇ ਭਿੰਡਰਾਂਵਾਲੇ ਦਾ ਅਪੀਅਰ ਨਹੀਂ ਸੀ ਹੋਏ। ਪਰ ਬਾਈ ਦਾ ਟਾਈਮ 80s ਦਾ ਦੌਰ ਸ਼ੁਰੂ ਹੁੰਦਾ, ਅਰਲੀ 79 ਉਦੋਂ ਆਲਰੇਡੀ ਜਿਹੜਾ ਸੋਵੀਅਤ ਯੂਨੀਅਨ ਨੇ 1979 'ਚ ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ ਔਰ ਪਾਕਿਸਤਾਨ ਔਰ ਅਮਰੀਕਾ CIA ISI ਉੱਧਰ ਲੱਗੇ ਹੋਏ ਸੀ। ਸੋ ਉਹ ਜੇ ਜ਼ਿਆਉਲ ਹੱਕ ਦੀ ਕੋਈ ਦਿਲਚਸਪੀ ਵੀ ਸੀ ਥੋੜ੍ਹੀ ਬਹੁਤ ਖਾਲਿਸਤਾਨ, ਤੇ ਅਮਰੀਕਾ ਨੇ ਰੋਕ ਦਿੱਤਾ ਸੀ ਕਿ ਇੱਕੋ ਵੇਲੇ ਦੋਨੋਂ ਫਰੰਟਾਂ ਦੇ ਉੱਤੇ ਨਹੀਂ ਹੁਣ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਸ ਗੱਲ ਨੂੰ ਅਸੀਂ ਇਹ ਤਾਂ ਨਹੀਂ ਕਿ ਵੀ ਬਿਲਕੁਲ ਉਸ ਦੇ ਉੱਤੇ ਮੋਹਰ ਲਾ ਸਕਦੇ, ਪਰ ਸਾਨੂੰ ਲੱਗਦਾ ਹੈ ਵੀ ਇਹ ਖਾਲਿਸਤਾਨ ਦਾ ਕਾਨਸੈਪਟ, ਇਸ ਦੀ ਜ਼ਰੂਰਤ ਜਾਂ ਇਸ ਇਸ਼ੂ ਦੇ ਉੱਤੇ ਇਹ ਕੋਈ ਅਮਰੀਕਨਾਂ ਦੇ ਲਈ ਇਹ ਨਵੀਂ ਗੱਲ ਨਹੀਂ। ਔਰ ਹੁਣ ਜਿਹੜਾ ਆਲ ਆਫ ਏ ਸਡਨ ਇਸ ਨੂੰ ਇਸ ਲੈਵਲ ਤੱਕ ਲਿਜਾਣਾ ਹੈ, ਇਸ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਟਨਲੀ ਇਹ ਚਾਹ ਦੇ ਕੱਪ 'ਚ ਉਬਾਲ ਨਹੀਂ ਹੈ ਜੀ। ਦੂਸਰੀ ਗੱਲ ਕਾਫੀ ਹੱਦ ਤੱਕ ਠੀਕ ਹੈ, ਭਾਰਤ ਦੇ ਮੋਢੇ ਤੇ ਬਾਂਦਰ ਬਿਠਾਤਾ ਹੈ। ਤੇ ਤੀਸਰਾ ਸਾਨੂੰ ਲੱਗਦਾ ਹੈ ਕਿ ਵੀ ਇਸ ਪੋਸੀਬਿਲਿਟੀ ਨੂੰ ਇਹ ਜ਼ਰੂਰ ਐਕਸਪਲੋਰ ਵੀ ਕਰਨਗੇ। ਔਰ ਪਰ ਉਹਦੇ ਲਈ ਜਿਵੇਂ ਮੈਂ ਕਿਹਾ ਵੀ ਕੋਈ ਕਿਸੇ ਨੂੰ ਦਿੰਦਾ ਨਹੀਂ ਹੁੰਦਾ ਰਾਜ। ਸਾਡੇ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ, ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਉਹ ਸਾਨੂੰ ਖਾਲਿਸਤਾਨ ਆਜ਼ਾਦ ਕਰਵਾਉਣ ਦੇ ਲਈ ਕੌਮ ਨੂੰ ਆਪਣੇ ਗੁਰੂ ਦੇ ਉੱਤੇ ਈਮਾਨ ਰੱਖ ਕੇ ਔਰ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਉਸ ਨੂੰ ਆਜ਼ਾਦ ਕਰਵਾਉਣਾ ਹੋਵੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।